Meta reveals how China-based network targeted India, Punjab and global Sikh community on Facebook and Instagram. Facebook accounts in China ran Operation K targeting India and Sikhs. Operation K ਦਾ ਮਤਲਬ Operation ਖਾਲਿਸਤਾਨ। ਚੀਨ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਦੂਸਰਾ ਸਿੰਥੈਟਿਕ ਕੰਟੈਂਟ ਦੇ ਨਾਲ ਖਾਲਿਸਤਾਨ ਦੀ ਮੂਵਮੈਂਟ ਨੂੰ ਸਪੋਰਟ ਕਰਨ ਵਾਲੇ ਗਰੁੱਪ ਬਣਾਏ ਜਿਹੜੇ ਕਿਵੇਂ ਸਪਰੈਡ ਕੀਤੇ। The network originated in China and targeted the global Sikh community, including in Australia, Canada, Bharat, New Zealand, Pakistan, UK and Nigeria. ਚਾਈਨਾ ਦੀ ਦਿਲਚਸਪੀ ਹੁਣ ਸਿੱਖਾਂ 'ਚ ਹੈ ਥੋੜ੍ਹੀ ਬਹੁਤ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਬਫਰ ਸਟੇਟ ਖਾਲਿਸਤਾਨ ਬਣੇਗੀ ਤੇ ਉਹ ਸਿੱਖਾਂ ਬਾਰੇ ਦੂਜੇ ਬਾਰੇ ਜਾਨਣਾ ਵੀ ਚਾਹੁੰਦੇ ਨੇ। ਹੋ ਸਕਦਾ ਉਹ ਦੋਸਤਾਨਾ ਹੱਥ ਵੀ ਵਧਾਉਣਾ ਚਾਹੁੰਦੇ ਹੋਣ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਫੇਸਬੁੱਕ ਤੇ ਇੰਸਟਾਗ੍ਰਾਮ, ਜਿਸ ਨੂੰ ਮੈਟਾ ਕਹਿੰਦੇ ਹਨ, ਉਹਨਾਂ ਵੱਲੋਂ ਇਨਕਸ਼ਾਫ ਕੀਤਾ ਗਿਆ ਹੈ ਕਿ ਪਿਛਲੇ ਸਮੇਂ ਵਿੱਚ ਚੀਨ ਵਿੱਚ ਫੇਕ ਅਕਾਊਂਟਸ ਰਾਹੀਂ ਸਿੱਖਾਂ ਅਤੇ ਖਾਲਿਸਤਾਨ ਦੇ ਮੁੱਦਿਆਂ ਨੂੰ ਹਵਾ ਦਿੱਤੀ ਗਈ ਹੈ। ਜੇ ਮੈਟਾ ਦਾ ਇਹ ਇਨਕਸ਼ਾਫ ਸੱਚਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਚੀਨ ਦੀ ਦਿਲਚਸਪੀ ਖਾਲਿਸਤਾਨ ਦੇ ਮੁੱਦੇ ਤੇ ਹੈ। ਸੋ ਅਲਟੀਮੇਟਲੀ ਚੀਨ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਨੇ ਹੋਂਦ ਵਿੱਚ ਆਉਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਕੁਛ ਖਬਰਾਂ ਭਾਵੇਂ ਦੁਸ਼ਮਣ ਦੇ ਖੈਮੇ 'ਚੋਂ ਕਿਸੇ ਹੋਰ ਐਂਗਲ ਰਾਹੀਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹੋਣ, ਪਰ ਅਸੀਂ ਉਸ ਨੂੰ ਲੈਫਟ ਹੈਂਡਡ ਕੰਪਲੀਮੈਂਟ ਵੀ ਸਮਝਦੇ ਹਾਂ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਬੀਜੇਪੀ ਨੇ ਉਹ ਟੋਟਲ ਵਾਰ ਜਿਹੜੀ ਇੰਦਰਾ ਗਾਂਧੀ ਦੀ ਅਗਵਾਈ ਥੱਲੇ ਇੰਡੀਅਨ ਸਟੇਟ ਨੇ ਸਿੱਖਾਂ ਦੇ ਸਰਵਨਾਸ਼ ਦੀ ਜੂਨ ਦੇ ਪਹਿਲੇ ਹਫਤੇ ਸਿੱਖਾਂ ਦੇ ਉੱਤੇ ਥੋਪੀ, ਉਸ ਨੂੰ ਕਿਵੇਂ ਬੀਜੇਪੀ ਦੀ ਸਰਕਾਰ, ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਦਿਨਕਰ ਗੁਪਤਾ ਔਰ ਇਹ ਸਾਰੇ ਜਿਹੜੇ ਨੇ ਕਿਸ ਲੈਵਲ ਤੱਕ ਲੈ ਆਏ ਨੇ। ਟਰਾਂਸਨੈਸ਼ਨਲ ਰਿਪਰੈਸ਼ਨ, ਇੰਟਰਨੈਸ਼ਨਲ ਕਿਲਿੰਗ ਸਪਰੀ ਔਰ ਵਿਦਨ ਵੀ ਕੀ ਚੱਲ ਰਿਹਾ ਹੈ। ਇੱਕ ਖਬਰ ਜਿਹੜੀ ਪ੍ਰੋਮੀਨੈਂਟਲੀ PTI ਨੇ ਲਾਈ ਹੈ, ਪੋਸਟਰਸ ਆਫ ਜਰਨੈਲ ਸਿੰਘ ਭਿੰਡਰਾਂਵਾਲੇ ਪੁੱਟ ਅਪ ਇਨ 2 ਗੁਰਦੁਆਰਾਸ ਇਨ ਉੱਤਰ ਪ੍ਰਦੇਸ਼ ਬਰੇਲੀ, 5 ਬੁਕਡ। ਹੁਣ ਬਰੇਲੀ ਦੇ ਗੁਰਦੁਆਰਾ ਸਾਹਿਬ 'ਚ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦਾ ਇਹ ਨਿਰਦੇਸ਼ ਹੈ ਕਿ ਭਾਈ ਇਹਨਾਂ ਦਿਨਾਂ ਨੂੰ ਘੱਲੂਘਾਰਾ 84 ਮਨਾਓ, ਜਿਹੜਾ ਹੈ ਅੱਡ ਅੱਡ ਐਗਜ਼ੀਬਿਸ਼ਨਸ ਲਾਓ, ਦੱਸੋ ਸਾਡੇ ਨਾਲ ਕੀ ਹੋਇਆ। ਸੋ ਬਰੇਲੀ ਜਿਹੜਾ UP ਦੇ ਵਿੱਚ ਹੈ, ਉਸ ਦੇ ਗੁਰਦੁਆਰਾ ਸਾਹਿਬ 'ਚ ਉਹਨਾਂ ਨੇ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਦੇ ਪੋਸਟਰ ਲਾਏ ਹੋਏ ਸੀ ਔਰ ਪੁਲਿਸ ਜਿਹੜੀ ਹੈ ਉਹ ਉੱਥੇ ਆਈ, ਉਹਨਾਂ ਨੇ ਉਹ ਸਾਰੇ ਲਾ ਦਿੱਤੇ। ਔਰ ਨਾਲ ਦੀ ਨਾਲ ਉਹਨਾਂ ਨੇ ਮਾਡਲ ਟਾਊਨ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਨਾਂ ਦੇ ਜਿਹੜੇ 5 ਬੰਦੇ ਨੇ, ਮਲਕ ਸਿੰਘ ਕਾਲਰਾ, ਗੁਰਦੀਪ ਸਿੰਘ ਬੱਗਾ, ਹਰਨਾਮ ਸਿੰਘ, ਰਜਿੰਦਰ ਸਿੰਘ ਅਤੇ ਹਰਦੀਪ ਸਿੰਘ ਨਿੰਮਾ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਤੁਸੀਂ ਗਦਾਰੀ ਕਰ ਰਹੇ ਹੋ ਔਰ ਇਹ ਉਹਨਾਂ ਨੇ, ਹਾਲਾਂਕਿ ਉਹਨਾਂ ਦੇ ਪ੍ਰਧਾਨ ਨੇ ਕਿਹਾ ਵੀ ਇਹ ਤੁਹਾਨੂੰ, ਤੁਸੀਂ ਸੰਤਾਂ ਨੂੰ ਜਾਂ ਦੂਜਿਆਂ ਨੂੰ ਕੀ ਸਮਝਦੇ ਹੋ, ਇਹ ਤੁਹਾਡਾ ਹੈ, ਸਾਡੇ ਲਈ ਉਹ ਸ਼ਹੀਦ ਨੇ ਔਰ ਅਸੀਂ ਅਕਾਲ ਤਖਤ ਦੇ ਆਦੇਸ਼ ਦੀ ਪਾਲਣਾ ਕਰ ਰਹੇ। ਹੁਣ ਜੇ ਇਸ ਲੈਵਲ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਦਿੱਲੀ 'ਚ ਮੋਦੀ ਦੀ ਸਰਕਾਰ ਹੈ, UP ਦੇ ਵਿੱਚ ਆਦਿੱਤਿਆਨਾਥ ਯੋਗੀ ਰਾਈਟ ਹੈਂਡ ਸਾਰਾ RSS ਦਾ। ਸੋ ਜੇ 40 ਸਾਲ ਬਾਅਦ ਵੀ ਜਿਸ ਮੁਲਕ ਦੇ ਵਿੱਚ ਨਥੂਰਾਮ ਗੋਡਸੇ ਸੈਲੀਬ੍ਰੇਟ ਹੁੰਦਾ ਹੈ, ਜਿਸ ਮੁਲਕ ਦੇ ਵਿੱਚ ਜਿਸ ਲੈਵਲ ਦੀ ਸਾਧਵੀ ਪ੍ਰਗਿਆ, ਦੂਜੇ ਜਿਨ੍ਹਾਂ ਨੇ ਬੰਬਾਰੀਆਂ ਕੀਤੀਆਂ ਨੇ ਉਹ ਬੰਦੂਕਾਂ ਲੈ ਕੇ ਗਾਂਧੀ ਦਾ 30 ਜਨਵਰੀ ਨੂੰ ਉਸ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਔਰ ਉਹਨੂੰ ਬ੍ਰਾਡਕਾਸਟ ਕਰਦੇ ਨੇ, ਉੱਥੇ ਗੁਰਦੁਆਰੇ ਦੇ ਅੰਦਰ ਕੌਣ ਕਿਹਦਾ ਸ਼ਹੀਦ ਹੈ ਇਹਦਾ ਫੈਸਲਾ ਸਰਕਾਰਾਂ ਨਹੀਂ ਕਰ ਸਕਦੀਆਂ, ਕੌਮ ਹੀ ਕਰਦੀ ਹੈ। ਪਰ ਇਹ ਆਪਣੇ ਆਪ 'ਚ ਸਬੂਤ ਹੈ ਕਿ ਬੀਜੇਪੀ ਕਿਸ ਹੱਦ ਤੱਕ, ਔਰ ਇਹੀ ਆਦਿੱਤਿਆਨਾਥ ਯੋਗੀ ਉਸ ਰਾਜਸਥਾਨ ਦੇ ਉਸ ਜਿਸ ਜਦੋਂ ਚੋਣ ਹੋਈ ਹੈ ਉਹ ਜਲਸੇ 'ਚ ਬੈਠਾ ਸੀ, ਜਦੋਂ ਕਿ ਇੱਕ ਉਹਨਾਂ ਦਾ ਉਮੀਦਵਾਰ ਜਿਹੜਾ ਬਾਅਦ ਦੇ ਵਿੱਚ ਜਿੱਤ ਵੀ ਗਿਆ, ਜਿਹਨੇ ਕਿਹਾ ਸੀ ਕਿ ਅਸੀਂ ਸਾਰੇ ਭਾਰਤ 'ਚ ਹਿੰਦੂਤਵਾ ਫੈਲਾ ਦਈਏ, ਗੁਰਦੁਆਰੇ ਤੇ ਮਸੀਤਾਂ ਇਹ ਸਾਡੇ ਰਸਤੇ ਦੀਆਂ ਰੁਕਾਵਟਾਂ ਨੇ, ਇਹਨਾਂ ਨੂੰ ਵੀ ਅਸੀਂ ਦੂਰ ਕਰਨਾ। ਔਰ ਇਹ
ਜੋ ਕੁਝ ਕਰ ਰਹੇ ਨੇ, ਜੇ ਉਹਨਾਂ ਨੇ ਅੱਜ 4 ਵੱਡੇ ਗੁਰਦੁਆਰਾ ਕਮੇਟੀਆਂ ਤੇ ਸਿੱਧਾ ਕਬਜ਼ਾ ਕੀਤਾ ਹੈ, ਤੇ ਇਹ ਉਹਨਾਂ ਦੀਆਂ ਅੱਖਾਂ ਖੋਲ੍ਹਣ ਦੇ ਲਈ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੀ ਜੇ ਬੀਜੇਪੀ ਫਿਊਚਰ ਦੀ ਪਾਰਟੀ ਹੈ ਤੇ ਸਿੱਖ ਚਲੇ ਵੀ ਗਏ ਉਹਦੇ 'ਚ ਤੇ ਕੀ ਫਰਕ ਪੈਂਦਾ ਹੈ, ਇਹ ਇਸ ਤੋਂ ਅੰਦਾਜ਼ਾ ਲਾ ਲਓ। ਹੁਣ ਗੱਲ ਅਸੀਂ ਲੈਫਟ ਹੈਂਡਡ ਕੰਪਲੀਮੈਂਟ ਦੀ ਕਰੀਏ। ਹਾਲਾਂ ਇਹ ਥਿਊਰੀ ਤਾਂ ਇੰਡੀਅਨ ਮੀਡੀਆ 'ਚ ਕਦੇ ਹੁੰਦੀ ਸੀ, ਜਦੋਂ ਇੰਦਰਾ ਗਾਂਧੀ ਸੋਧੀ ਵੀ ਗਈ ਤਾਂ ਕਈਆਂ ਨੇ ਉਹਨੂੰ CIA ਆਪਰੇਸ਼ਨ ਕਿਹਾ, ਔਰ ਉਦੋਂ ਇਹ ਸੀ ਕਿ ਜੀ ਅਮਰੀਕਾ ਜਿਹੜਾ ਉਹ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ, ਔਰ ਇਹ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਦੀ ਬਾਹਰ ਆਵਾਜ਼ ਉੱਠਦੀ ਹੈ, ਅਮਰੀਕਾ ਇਹਦੀ ਪੁਸ਼ਤਪਨਾਹੀ ਕਰਦਾ ਹੈ। ਹਾਲਾਂ ਅਸੀਂ 20-40 ਸਾਲ ਤੋਂ ਅਮਰੀਕਾ 'ਚ ਬੈਠਿਆਂ ਦੇਖਿਆ ਕਿ ਅਦਰ ਦੈਨ ਕਿ ਇਹ ਜਿਹੜਾ ਪੀਰੀਅਡ ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਹਮਣੇ ਆਇਆ, ਉਹਦੇ 'ਚ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਪੈਰ ਪਿੱਛੇ ਨੂੰ ਖਿੱਚ ਰਿਹਾ। ਕੋਈ ਇਸ ਕਿਸਮ ਦੀ ਹਾਂ ਇੱਕ ਅਮਰੀਕਨ ਸਿਟੀਜ਼ਨ ਦੀ ਪ੍ਰੋਟੈਕਸ਼ਨ ਦੇ ਨਾਂ ਥੱਲੇ ਇੰਡਾਇਟਮੈਂਟ ਜ਼ਰੂਰ ਫਾਈਲ ਹੋਈ, ਔਰ ਅੱਜ ਹੀ ਸੰਡੇ ਗਾਰਡੀਅਨ ਨੇ ਖਬਰ ਵੀ ਲਾਈ ਹੋਈ ਸੀ ਕਿ ਜੇ ਨਿਖਿਲ ਗੁਪਤਾ ਜਿਹੜਾ ਹੈ ਉਹ ਇਹ ਬਾਰਗੇਨਿੰਗ ਕਰ ਲਏ ਇਹਨਾਂ ਦੇ ਨਾਲ, ਕਿਉਂਕਿ ਜਿਹੜੇ ਦੋਨੋਂ ਹੀ ਕੇਸ ਉਹਦੇ ਤੇ ਪਾਏ ਹੋਏ ਨੇ, ਉਹਦੇ 10-10 ਸਾਲ ਦੀ ਸਜ਼ਾ ਹੋਏਗੀ, ਉਹਨੂੰ 20 ਸਾਲ ਦੀ, ਪਰ ਉਹਨੇ ਕਿਹਾ ਜੇ ਪਲੀ ਬਾਰਗੇਨ ਕਰ ਲਏ ਕਿ ਔਰ ਇਹ ਮੰਨ ਜਾਏ ਕਿ ਜੀ ਮੈਂ ਇੰਡੀਅਨ ਗਵਰਨਮੈਂਟ ਦੇ ਲਈ ਕੰਮ ਕਰ ਰਿਹਾ ਸੀ, ਤੇ ਫਿਰ ਉਹਦੀ ਸਜ਼ਾ ਘਟਾਈ ਜਾ ਸਕਦੀ ਹੈ। ਔਰ ਉਹਦੇ ਕਹਿਣ ਤੋਂ ਲੱਗਦਾ ਸੀ ਜਿਵੇਂ ਪਲੀ ਬਾਰਗੇਨ ਹੋ ਗਈ ਹੋਏ। ਉਹਨੇ ਹੈਡਲੀ ਦਾ ਮੁੰਬਈ ਧਮਾਕਿਆਂ ਦਾ ਹਵਾਲਾ ਦਿੱਤਾ, ਸੋ ਕਿੰਨੀ ਕੋ ਖਬਰ ਦੀ ਸੱਚਾਈ ਹੈ ਇਸ ਤੋਂ ਇੱਕ ਵਾਰ ਉਹਨੇ ਕਿਹਾ ਜੀ ਆਉਣ ਵਾਲੇ ਹਫ਼ਤਿਆਂ 'ਚ ਟ੍ਰਾਇਲ ਸ਼ੁਰੂ ਹੋਣ ਵਾਲਾ ਹੈ ਨਿਖਿਲ ਗੁਪਤਾ ਦੇ ਖਿਲਾਫ। ਇਹ ਪੋਸੀਬਲ ਹੈ ਕਿਉਂਕਿ ਆਲਰੇਡੀ ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨਲ ਕੋਰਟ ਹੈ ਉਹਨੇ ਐਕਸਟ੍ਰੈਡੀਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਸਿਰਫ ਜਸਟਿਸ ਡਿਪਾਰਟਮੈਂਟ ਤੱਕ ਹੀ ਇਹ ਗੱਲ ਮਹਿਦੂਦ ਹੈ। ਅੱਛਾ, ਸੋ ਅਮਰੀਕਾ ਦਾ ਗੋਇੰਗ ਬਾਈ ਦਾ ਲਾਅ ਆਫ ਦਾ ਲੈਂਡ ਉਹ ਜ਼ਰੂਰ ਐਕਟ ਕਰਨਗੇ, ਪਰ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਤਾਂ ਜਿਸ ਲੈਵਲ ਤੇ ਜਸਟਿਨ ਟਰੂਡੋ ਨੇ ਚੈਲੰਜ ਕੀਤਾ ਉਹ ਤਾਂ ਉਸ ਲੈਵਲ ਤੱਕ ਗਏ ਹੀ ਨਹੀਂ। ਇਹਨਾਂ ਨੇ ਤਾਂ ਰਾਹ ਦਾ ਜਾਂ ਅਜੀਤ ਡੋਭਲ ਜਾਂ ਵਿਕਰਮ ਜਿਹੜਾ ਜਿਸ ਦਾ ਨਾਂ ਵਾਸ਼ਿੰਗਟਨ ਪੋਸਟ ਨੇ ਦਿੱਤਾ ਯਾਦਵ, ਉਸ ਦਾ ਤਾਂ ਇਹਨਾਂ ਨੇ ਇੰਡਾਇਟਮੈਂਟਸ ਵੀ ਨਾਂ ਨਹੀਂ ਦਿੱਤਾ। ਤੇ ਚੀਨ ਬਾਰੇ ਸਾਨੂੰ ਕਦੇ ਵੀ ਕੋਈ ਸਿਗਨਲ ਐਸਾ ਨਹੀਂ ਮਿਲਿਆ ਕਿ ਵੀ ਜਿਹਦੇ ਤੋਂ ਇਹ ਲੱਗਦਾ ਹੋਏ ਕਿ ਵੀ ਚਾਈਨਾ ਨੇ ਉਹ ਆਪਣੇ ਤਾਈਵਾਨ 'ਚ ਇੰਟਰਸਟਿਡ ਨੇ, ਜਾਂ ਦਲਾਈ ਲਾਮਾ ਜਦੋਂ ਮੂੰਹ ਖੋਲ੍ਹਦਾ ਉਦੋਂ ਉਹ ਨਾਲ ਦੀ ਨਾਲ ਸਨਬ ਕਰ ਦਿੰਦੇ ਨੇ। ਪਰ ਇਹ ਦਿਲਚਸਪ ਖਬਰ ਹੈ ਕਿ ਵੀ ਇੰਡੀਆ ਦੇ ਘੱਟੋ ਘੱਟ 6 ਡਿਫਰੈਂਟ ਪਬਲੀਕੇਸ਼ਨਸ ਨੇ, ਕਿਉਂਕਿ ਮੇਨਲੀ ਇਹ PTI ਦੀ ਖਬਰ ਬਣੀ, ਉਹਨਾਂ ਨੇ ਸਭ ਨੇ ਲਾਇਆ ਆਪਰੇਸ਼ਨ ਖਾਲਿਸਤਾਨ, ਹਾਊ ਚਾਈਨਾ ਬੇਸਡ ਅਕਾਊਂਟਸ ਡਿਸਗਾਈਜ਼ਡ ਐਜ਼ ਸਿੱਖਸ ਮੈਨੀਪੂਲੇਟਡ ਸੋਸ਼ਲ ਮੀਡੀਆ। ਔਰ ਇਹ ਖਬਰ ਨਿਕਲੀ ਹੈ ਜਿਹਨੂੰ ਮੈਟਾ ਕਿਹਾ ਜਾਂਦਾ ਹੈ। ਔਰ ਸੋਸ਼ਲ ਮੀਡੀਆ ਅਕਾਊਂਟ ਜਦੋਂ ਅਸੀਂ ਮੈਟਾ ਦੀ ਗੱਲ ਕਰਦੇ ਹਾਂ ਉਹਦੇ 'ਚ ਫੇਸਬੁੱਕ ਵੀ ਹੈ, ਇੰਸਟਾਗ੍ਰਾਮ ਵੀ ਹੈ, ਟੈਲੀਗ੍ਰਾਮ ਵੀ ਹੈ, ਤੇ ਐਕਸ ਵੀ ਹੈ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀ। ਇਹ ਸਭ ਮੈਟਾ ਦੇ ਥੱਲੇ ਨੇ, ਔਰ ਐਲਨ ਮਸਕ ਇਹਨਾਂ ਦਾ ਮਾਲਕ ਹੈ। ਹੁਣ ਉਹਨਾਂ ਨੇ ਆਪਣੀ ਰਿਵਿਊ ਰਿਪੋਰਟ ਕੱਢੀ ਹੈ, ਔਰ ਉਸ ਰਿਵਿਊ ਰਿਪੋਰਟ 'ਚ ਪਹਿਲਾਂ ਮੈਂ ਦੱਸਦੇ ਹਾਂ ਵੀ ਜਿੰਨੀਆਂ ਕੁ ਦੀਆਂ ਹੈਡਲਾਈਨਸ ਨੇ ਲੱਗੀਆਂ ਹੋਈਆਂ। ਟ੍ਰਿਬਿਊਨ ਦੇ ਦਾ ਟ੍ਰਿਬਿਊਨ 'ਚ ਅਜੇ ਬੈਨਰਜੀ ਨੇ ਖਬਰ ਲਾਈ ਹੈ, ਮੈਟਾ ਰਿਵੀਲਸ ਹਾਊ ਚਾਈਨਾ ਬੇਸਡ ਨੈਟਵਰਕ ਟਾਰਗੇਟਡ ਇੰਡੀਆ, ਪੰਜਾਬ ਐਂਡ ਗਲੋਬਲ ਸਿੱਖ ਕਮਿਊਨਿਟੀ ਔਨ ਫੇਸਬੁੱਕ ਐਂਡ ਇੰਸਟਾਗ੍ਰਾਮ। ਫਿਰ ਉਹਨਾਂ ਦਾ ਹੀ ਹੈ ਫੇਸਬੁੱਕ ਅਕਾਊਂਟਸ ਇਨ ਚਾਈਨਾ ਰੈਨ ਆਪਰੇਸ਼ਨ ਕੇ ਟਾਰਗੇਟਿੰਗ ਇੰਡੀਆ ਐਂਡ ਸਿੱਖਸ। ਆਪਰੇਸ਼ਨ ਕੇ ਦਾ ਮਤਲਬ ਆਪਰੇਸ਼ਨ ਖਾਲਿਸਤਾਨ। ਫਿਰ ਜਿਹੜੀ ਹੈ ਇਹਨਾਂ ਦੀ ਇੱਕ ਹੋਰ ਰਿਪੋਰਟਿੰਗ ਹੈ, ਐਕਸਪੋਜ਼ਡ ਚਾਈਨਾ ਯੂਜ਼ਿੰਗ ਫੇਕ ਅਕਾਊਂਟਸ ਟੂ ਪੋਜ਼ ਐਜ਼ ਸਿੱਖਸ ਔਨ ਫੇਸਬੁੱਕ ਐਂਡ ਇੰਸਟਾਗ੍ਰਾਮ ਪੈਡਲ ਪ੍ਰੋ ਖਾਲਿਸਤਾਨੀ ਪ੍ਰੋਪੇਗੈਂਡਾ ਐਂਡ ਸੈਪਰੇਟਿਜ਼ਮ। ਕਿ ਚਾਈਨਾ ਨੇ ਫੇਕ ਅਕਾਊਂਟ ਬਣਾਏ ਨੇ, ਚਾਈਨਾ ਬੇਸਡ ਗਰੁੱਪ ਬੈਠੇ ਨੇ, ਔਰ ਉਹ ਖਾਲਿਸਤਾਨੀ ਪ੍ਰੋਪੇਗੈਂਡੇ ਨੂੰ ਅੱਗੇ ਤੋਰ ਰਹੇ ਨੇ। ਫਿਰ ਕਲਨ ਮਦਾਕ ਦੀ ਖਬਰ ਹੈ, ਫੇਕ ਅਕਾਊਂਟਸ ਕਾਲਿੰਗ ਫਾਰ ਪ੍ਰੋ ਸਿੱਖ ਪ੍ਰੋਟੈਸਟ ਵਰ ਕ੍ਰੀਏਟਡ ਇਨ ਚਾਈਨਾ। ਹੁਣ ਮੈਂ ਓਰੀਜਨਲ, ਕਿਉਂਕਿ ਇਹਨਾਂ ਸਾਰਿਆਂ ਦੀ ਖਬਰ ਦਾ ਸੋਰਸ ਮੈਟਾ ਦੀ ਆਪਣੀ ਜਿਹੜੀ ਹੈ ਇੰਟਰਨਲ ਇਨਕੁਆਇਰੀ ਹੈ। ਉਹਨਾਂ ਨੇ ਇਹ ਕਿਹਾ ਕਿ ਫਰੋਮ ਹੈਡਲਾਈਨ ਮੈਂ ਪੜ੍ਹੀ ਦਿੱਤੀ ਹੈ, ਫਰੋਮ ਕ੍ਰਿਟਿਸਾਈਜ਼ਿੰਗ ਭਾਰਤੀ ਗਵਰਨਮੈਂਟ ਟੂ ਸਪੋਰਟਿੰਗ ਖਾਲਿਸਤਾਨ ਇੰਡੀਪੈਂਡੈਂਸ ਮੂਵਮੈਂਟ, ਚਾਈਨਾ ਬੇਸਡ ਬੈਡ ਐਕਟਰਸ that were busy manipulating social media by using synthetic content, including the misuse of artificial intelligence, have now been exposed। कि चीन ने artificial intelligence और दूसरा synthetic content ਦੇ ਨਾਲ
ਖਾਲਿਸਤਾਨ ਦੀ ਮੂਵਮੈਂਟ ਨੂੰ ਸਪੋਰਟ ਕਰਨ ਵਾਲੇ ਗਰੁੱਪ ਬਣਾਏ ਜਿਹੜੇ ਕਿਵੇਂ ਸਪਰੈਡ ਕੀਤੇ। ਉਹਨਾਂ ਨੇ ਕਿਹਾ ਦਾ ਨੈਟਵਰਕ ਓਰੀਜਿਨੇਟਡ ਇਨ ਚਾਈਨਾ ਐਂਡ ਟਾਰਗੇਟਡ ਦਾ ਗਲੋਬਲ ਸਿੱਖ ਕਮਿਊਨਿਟੀ including in Australia, Canada, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, UK ਐਂਡ ਨਾਈਜੀਰੀਆ। ਨਾਈਜੀਰੀਆ 'ਚ ਦੱਸੋ ਕਿਹੜੇ ਸਿੱਖ ਬੈਠੇ ਨੇ ਜਾਂ ਉੱਥੇ ਕਿਹੜਾ? ਅਮਰੀਕਾ ਇਹਦੇ 'ਚ ਨਹੀਂ ਹੈ। ਬਾਕੀ ਸਾਰਿਆਂ 'ਚ ਹੈ ਜੀ। ਉਹਨਾਂ ਨੇ ਪ੍ਰਮੋਟ ਹੁਣ ਕਹਿ ਕੀ ਰਹੇ ਨੇ ਕਿ ਭਈ ਇਹ ਜਿਹੜੇ ਅਕੋਰਡਿੰਗ ਟੂ ਮੈਟਾ ਫਾਰਮਰਲੀ ਫੇਸਬੁੱਕ these social media accounts on Facebook, Instagram, Telegram and X posted primarily in English and Hindi about news and current events, including images like manipulated by photo editing tools or generated by ਉਹਨੂੰ edit ਕੀਤਾ or AI ਦੇ ਰਾਹੀਂ artificial intelligence ਰਾਹੀਂ। These accounts frequently posted about floods in Punjab region। ਫਲੱਡ ਕਦੋਂ ਦੇ ਆਏ ਹੋਏ ਨੇ ਤੇ ਮੈਟਾ ਨੂੰ ਹੁਣ ਪਤਾ ਲੱਗਿਆ ਕਿ ਜੀ ਉਹ ਜਿਹੜੇ ਫਲੱਡਸ ਨੂੰ ਦੀ ਖਬਰਾਂ ਛਾਪ ਰਹੇ। ਖਬਰਾਂ ਕੀ? ਉਹ ਤਾਂ ਖਬਰਾਂ ਸਾਰਿਆਂ 'ਚ ਛਪੀਆਂ। ਜੇ ਚਾਈਨਾ ਨੇ ਵੀ ਆਪਣਾ ਜਿਹੜਾ ਉਹ ਉੱਥੋਂ ਬੈਠੇ ਕਿਸੇ ਗਰੁੱਪ ਨੇ ਫਲੱਡਸ ਦੀ ਖਬਰ ਲਾਈ ਤੇ ਉਹਨਾਂ ਨੂੰ ਸੀ ਕਿ ਵੀ ਆਰਟੀਫੀਸ਼ੀਅਲ ਫਲੱਡ ਕ੍ਰੀਏਟ ਕੀਤੇ ਨੇ ਇਹਨਾਂ ਨੇ ਸਿੱਖਾਂ ਨੂੰ ਮਾਰਨ ਲਈ, ਪੰਜਾਬ ਨੂੰ ਤਬਾਹ ਕਰਨ ਲਈ। ਫਿਰ ਫਲੱਡਸ ਇਨ ਪੰਜਾਬ ਰੀਜਨ ਦਾ ਸਿੱਖ ਕਮਿਊਨਿਟੀ ਵਰਲਡ ਵਾਈਡ। ਇਹਦੇ 'ਚ ਠੀਕ ਹੈ ਕਿ ਚਾਈਨਾ ਦੀ ਦਿਲਚਸਪੀ ਹੁਣ ਸਿੱਖਾਂ 'ਚ ਹੈ ਥੋੜ੍ਹੀ ਬਹੁਤ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਵਫਰ ਸਟੇਟ ਖਾਲਿਸਤਾਨ ਬਣੇਗੀ ਤੇ ਉਹ ਸਿੱਖਾਂ ਬਾਰੇ ਦੂਜੇ ਬਾਰੇ ਜਾਨਣਾ ਵੀ ਚਾਹੁੰਦੇ ਨੇ। ਹੋ ਸਕਦਾ ਉਹ ਦੋਸਤਾਨਾ ਹੱਥ ਵੀ ਵਧਾਉਣਾ ਚਾਹੁੰਦੇ ਹੋਣ। ਦਾ ਖਾਲਿਸਤਾਨ ਇੰਡੀਪੈਂਡੈਂਸ ਮੂਵਮੈਂਟ, ਇਹ ਅਸੀਂ ਤਾਂ ਨਹੀਂ ਦੇਖੀ ਕੋਈ ਚਾਈਨਾ ਦੀ ਪੋਸਟਿੰਗ ਕਿ ਜਿਹਦੇ 'ਚ ਉਹਨਾਂ ਦੇ, ਪਰ ਇਹਨਾਂ ਨੂੰ ਨਜ਼ਰ ਆਈ ਮੈਟਰ ਵਾਲਿਆਂ ਨੂੰ। ਦਾ ਅਸੈਸੀਨੇਸ਼ਨ ਆਫ ਹਰਦੀਪ ਸਿੰਘ ਨਿੱਜਰ, ਇਸ ਮੁੱਦੇ ਤੇ ਚਾਈਨਾ ਨੇ ਆਪਣਾ ਆਫੀਸ਼ੀਅਲ ਰਿਐਕਸ਼ਨ ਵੀ ਦਿੱਤਾ ਕਿ ਵੀ ਇਹ ਅਮਰੀਕਾ ਰੌਲਾ ਪਾਉਂਦਾ ਹੈ ਚੀਨ ਦੇ ਉੱਤੇ। ਪਹਿਲਾਂ ਜਿਹੜਾ ਐਲਾਈ ਬਣਾਇਆ ਇੰਡੀਆ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ, ਉਹਦੇ ਤੇ ਇਹ ਚਾਈਨਾ ਦਾ ਰਿਐਕਸ਼ਨ ਸੀ। ਉਹ ਉਹਨਾਂ ਦੇ ਨਿਊਜ਼ ਮੀਡੀਆ ਨੇ ਖਬਰ ਵੀ ਲਾਈ ਹੋਏਗੀ। ਬਿਲਕੁਲ। ਐਂਡ ਕ੍ਰਿਟਿਸਿਜ਼ਮ ਆਫ ਦਾ ਇੰਡੀਅਨ ਗਵਰਨਮੈਂਟ ਨੂੰ ਕੌਣ ਕ੍ਰਿਟਿਸਾਈਜ਼ ਨਹੀਂ ਕਰਦਾ ਜੀ? ਆ ਸਾਰਾ ਬਲੂਮਬਰਗ, ਵਾਸ਼ਿੰਗਟਨ ਪੋਸਟ ਤੋਂ ਲੈ ਕੇ ਸਾਰਾ ਇਹੀ ਕੰਮ ਹੈ। ਮੈਟਾ swung into action and removed 37 ਫੇਸਬੁੱਕ ਅਕਾਊਂਟਸ। ਕਿ ਚੀਨ ਨੇ 37 ਫੇਸਬੁੱਕ ਅਕਾਊਂਟ ਬਣਾਏ ਹੋਏ ਸੀ ਜਿਹੜੇ ਇਹਨਾਂ ਨੇ ਰਿਮੂਵ ਕੀਤੇ। 13 ਪੇजेस 13 ਪੇਜ, 5 ਗਰੁੱਪਸ ਐਂਡ 9 ਅਕਾਊਂਟਸ ਔਨ ਇੰਸਟਾਗ੍ਰਾਮ ਫਾਰ ਵਾਇਓਲੇਟਿੰਗ ਇਟਸ ਪਾਲਿਸੀ ਅਗੇਂਸਟ ਕੋਆਰਡੀਨੇਟਡ ਇਨऑथेंटिक ਬਿਹੇਵੀਅਰ। ਉਹਨਾਂ ਦੇ ਤਾਂ 13 ਜਾਂ 27 ਜਾਂ 5 ਕੁੱਲ ਮਿਲਾ ਕੇ 60 ਦੀ ਲਾਈਨ ਹੀ ਕ੍ਰਾਸ ਕਰਦੇ। ਇਹਨਾਂ ਦੇ ਤਾਂ ਹਜ਼ਾਰਾਂ ਫੇਕ ਅਕਾਊਂਟ ਬਣਾ ਕੇ RSS, BJP ਕਿਵੇਂ ਸਿੱਖ ਗੁਰੂਆਂ ਬਾਰੇ, ਸਿੱਖਾਂ ਪ੍ਰਤੀ ਔਰ ਕਿਸ ਕਿਸਮ ਦਾ ਪ੍ਰਚਾਰ ਕਰਦੇ ਨੇ। ਫਿਰ ਉਹਨੇ ਕਿਹਾ ਜੀ ਇਹ ਸਾਰੇ ਦੇ ਵਿੱਚ ਉਹਨਾਂ ਦਾ ਬਹੁਤ ਸਾਰਾ ਇਹ ਸਾਰਾ ਫੇਕ ਪਾਰਟ ਸੀ। ਇਹ ਐਂਪਲੀਫਾਈ ਉਹਨੂੰ ਕਰਦੇ ਸੀ, ਫਿਰ ਅੱਗੇ ਤੋਰਦੇ ਸੀ ਔਰ ਇਹ ਕੰਪਰੋਮਾਈਜ਼ ਫੇਕ ਅਕਾਊਂਟਸ ਟੂ ਪੋਜ਼ ਐਜ਼ ਸਿੱਖਸ, ਪੋਸਟ ਕੰਟੈਂਟ ਐਂਡ ਮੈਨੇਜ ਪੇजेस ਐਂਡ ਗਰੁੱਪਸ। ਤੁਹਾਡੇ ਤਾਂ 3600 ਕੋਈ ਬਰਾੜ ਬਣਿਆ, ਕੋਈ ਗਿੱਲ ਬਣਿਆ, ਕੋਈ ਭੁੱਲਰ ਬਣਿਆ, ਕੋਈ ਮਾਨ ਬਣਿਆ। ਝੂਠੇ ਨਾਵਾਂ ਥੱਲੇ ਤੁਸੀਂ ਸਿੱਖ ਨਾਵਾਂ ਦਾ ਇਸਤੇਮਾਲ ਕਰਕੇ ਜਿਸ ਕਿਸਮ ਦੇ WhatsApp ਗਰੁੱਪਾਂ ਤੋਂ ਲੈ ਕੇ ਜੋ ਕੁਝ ਤੁਸੀਂ ਕਰਦੇ ਹੋ। ਪਰ ਮੈਨੂੰ ਚਲੋ ਇਹ ਬਾਕੀ ਤਾਂ ਜੋ ਖਬਰ ਇਹਨਾਂ ਦੀ ਡਿਸਇਨਫੋਰਮੇਸ਼ਨ ਹੈ ਜਾਂ ਕੀ, ਕਿਉਂਕਿ ਜਦੋਂ ਅਸੀਂ ਮੈਟਾ ਜਾਂ ਇਹ ਵੀ ਕਹਿੰਦੇ ਹਾਂ ਜਾਂ ਐਲਨ ਮਸਕ ਵੀ ਕਹਿੰਦੇ ਆ ਇਹਨੂੰ ਵੀ RSS ਹੀ ਮੰਨਿਆ ਜਾਏ। ਪਰ ਚੰਗੀ ਗੱਲ ਹੈ ਜੇ ਇਹਨਾਂ ਨੂੰ ਲੱਗਦਾ ਹੈ ਵੀ ਚਾਈਨਾ ਵੀ ਸਾਡੀ ਮਦਦ ਕਰ ਸਕਦਾ ਹੈ, ਇਹਨਾਂ ਦੇ ਕਹਿਣ ਮੁਤਾਬਕ ਕਰ ਰਿਹਾ ਹੈ, ਭਾਵੇਂ ਉਹ ਜੇ ਪ੍ਰੋਪੇਗੈਂਡੇ ਰਾਹੀਂ ਕਰ ਰਿਹਾ, ਇਹ ਤਾਂ ਮੋਸਟ ਵੈਲਕਮ। ਉਹਨਾਂ ਨੂੰ ਇਹ ਕਿ ਵੀ ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।